ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ, ਸਭ ਨੂੰ ਹੀ ਸਤਿ ਸ੍ਰੀ ਅਕਾਲ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ। ਸਾਰੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜਿਹੜੀ ਆ ਮਾਰਚ ਦੀ 15 ਤਰੀਕ ਆ ਤੇ ਦਿਨ ਜਿਹੜਾ ਆ ਉਹ ਸ਼ੁੱਕਰਵਾਰ ਆ। ਬਿਲਕੁਲ। ਤੇ ਜਿਹੜੇ ਅੱਜ ਦੇ ਆਪਣੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਤੁਹਾਡਾ ਸਭ ਦਾ ਜੀ ਆਇਆਂ ਨੂੰ ਆਖਦੇ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਹਿਯੋਗੀ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਿਸੇ ਵੀ ਤਰੀਕੇ ਦੀ ਕਮਰਸ਼ੀਅਲ, ਵਰਕਰ ਕੰਪ ਇੰਸ਼ੋਰੈਂਸ ਦੇ ਲਈ, ਲਾਈਫ ਇੰਸ਼ੋਰੈਂਸ ਦੇ ਲਈ ਇਹਨਾਂ ਨੂੰ ਕਾਲ ਕਰੋ 408-272-2500 ਦੇ। ਅਤੇ ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਲੋਵਿਸ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਬੂਟਾ ਸਿੰਘ ਜੌਹਲ ਲਿਨਵੁੱਡ, ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਕਿਸੇ ਵੀ ਬ੍ਰਾਂਡ ਦੇ ਜਿਹੜੇ ਆ ਲੈ ਸਕਦੇ ਹੋ। ਡਰਾਈਵ ਐਂਡ ਰੀਫਰ ਟ੍ਰੇਲਰਸ, ਇਹ ਫਾਈਨੈਂਸਿੰਗ ਵੀ ਕਰਦੇ ਨੇ। ਕਾਲ ਕਰੋ 909-786-8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਰਾਜਕਨਵੀਰ ਸਿੰਘ ਜੀ, ਰਾਤੀ ਆਪਾਂ ਜਿਹੜੀ ਬ੍ਰੇਕਿੰਗ ਨਿਊਜ਼ ਸੀ ਉਸ ਟਾਈਮ ਦੇ ਉੱਤੇ ਕਵਰ ਕੀਤਾ ਸੀ ਵੀ ਕਿਸ ਤਰ੍ਹਾਂ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਇੱਕ ਗੋਰੇ ਮੂਲ ਦਾ ਅੱਤਵਾਦੀ ਆ, ਉਹਦੇ ਵੱਲੋਂ 2 ਮਸਜਿਦਾਂ ਦੇ ਉੱਤੇ ਹਮਲਾ ਕੀਤਾ ਗਿਆ। ਹੁਣ ਤੱਕ ਦੀਆਂ ਲੇਟੈਸਟ ਖਬਰਾਂ ਦੇ ਮੁਤਾਬਕ 49 ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। 41 ਦੀ ਇੱਕ ਮਸਜਿਦ ਦੇ ਵਿੱਚ ਅਤੇ 8 ਜਣਿਆਂ ਦੀ ਦੂਸਰੀ ਮਸਜਿਦ ਦੇ ਵਿੱਚ, ਅਤੇ 48 ਦੇ ਕਰੀਬ ਜਿਹੜੇ ਲੋਕ ਆ ਉਹ ਬੁਰੀ ਤਰ੍ਹਾਂ ਫੱਟੜ ਹੋਏ ਹੈਗੇ ਆ। ਬਿਲਕੁਲ। ਪੂਰੇ ਵਿਸ਼ਵ ਦੇ ਵਿੱਚ ਇਸ ਹਮਲੇ ਤੋਂ ਬਾਅਦ ਦੇ ਵਿੱਚ ਗਮ ਦਾ ਮਾਹੌਲ ਆ, ਅਤੇ ਲੋਕ ਰੌਹ ਦੇ ਵਿੱਚ ਵੀ ਆ। ਖਾਸ ਕਰਕੇ ਮੀਡੀਆ ਉੱਤੇ ਵੀ ਸਵਾਲ ਜਿਹੜੇ ਉੱਥੇ ਉੱਠ ਰਹੇ ਆ। ਕਹਿੰਦੇ ਵੀ ਜਦੋਂ ਕਿਸੇ ਹੋਰ ਧਰਮ ਦਾ, ਹੋਰ ਐਥਨੀਸਿਟੀ ਦਾ ਬੰਦਾ ਹੁੰਦਾ, ਉਹ ਝੱਟ ਉਸ ਨੂੰ ਅੱਤਵਾਦੀ ਗਰਦਾਨ ਦਿੰਦੇ ਆ। ਅਤੇ ਇਸ ਨੂੰ ਸਿਰਫ ਕਿਉਂਕਿ ਇਹ ਚਿੱਟੇ ਮੂਲ ਦਾ ਆ, ਵਾਈਟ ਨੈਸ਼ਨਲਿਸਟ ਆ, ਇਸ ਲਈ ਇਹਨੂੰ ਸ਼ੂਟਰ ਕਹਿ ਕੇ ਜਿਹੜਾ ਹੈ ਉਹ ਕਿਹਾ ਜਾ ਰਿਹਾ ਹੈ। ਅਤੇ ਬਿਲਕੁਲ ਇਹ ਮੀਡੀਆ ਦਾ ਰਵੱਈਆ ਅਕਸਰ ਜਿਹੜਾ ਆ ਉਹ ਨਜ਼ਰ ਆਉਂਦਾ ਆ। ਉਹ ਫਿਰ ਕਹਿੰਦੇ ਆ ਵੀ ਯੰਗ ਮੈਨ, ਟਰਬਲਡ ਮੈਨ, ਮੈਂਟਲੀ ਇਹ, ਮੈਂਟਲੀ ਉਹ, ਅਤੇ ਜਦੋਂ ਕਿਸੇ ਹੋਰ ਵਾਲੇ ਕਰਦੇ ਆ ਉਹਨੂੰ ਬੜੀ ਜਲਦੀ ਜਿਹੜਾ ਅੱਤਵਾਦੀ ਗਰਦਾਨ ਦਿੰਦੇ ਆ। ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਨੂੰ ਵੀ ਜਿਹੜਾ ਹੋਰ ਪਾਸੇ ਨੂੰ ਕਹੋ, ਪਰ ਇਸ ਨੂੰ ਵੀ ਜਿਹੜਾ ਅੱਤਵਾਦੀ ਕਹਿ ਕੇ ਜਿਹੜਾ ਉਹ ਕਹਿਣਾ ਚਾਹੀਦਾ ਆ। ਕਈ ਥਾਵਾਂ ਦੇ ਉੱਤੇ ਵਾਈਟ ਆਈਸਿਸ ਜਿਹੜਾ ਆ ਅਜਿਹੇ ਲੋਕਾਂ ਨੂੰ ਜਿਹੜਾ ਉਹ ਆਖਿਆ ਜਾ ਰਿਹਾ ਆ। ਅਤੇ ਬਿਲਕੁਲ ਇਹ ਉਹਨਾਂ ਦੇ ਨਾਲ ਹੀ ਜਿਹੜੀ ਇਹਨਾਂ ਦੀ ਤੁਲਨਾ ਜਿਹੜੀ ਉਹ ਕੀਤੀ ਜਾ ਸਕਦੀ ਹੈ। ਇਹਨਾਂ ਦਾ ਕੋਈ ਧਰਮ ਨਹੀਂ, ਕੋਈ ਮਜ਼ਹਬ ਨਹੀਂ ਹੈ, ਅਤੇ ਇਹ ਸਿਰਫ ਅਤੇ ਸਿਰਫ ਆਪਣੀ ਇੱਕ ਰੇਸ ਨੂੰ, ਆਪਣੇ ਜਿਹੜੇ ਆ ਉਹਨਾਂ ਨੂੰ ਉੱਤੇ ਜਿਹੜਾ ਉਹ ਦੇਖਣਾ ਚਾਹੁੰਦੇ ਆ। 74 ਪੇਜਾਂ ਦਾ ਹਰਜੋਤ ਸਿੰਘ ਜੀ ਇੱਕ ਮੈਨੀਫੈਸਟੋ ਇਸ 28 ਸਾਲਾਂ ਦੇ ਟੈਰੈਂਟ ਨਾਂ ਦੇ ਬੰਦੇ ਦੇ ਜਿਹੜਾ ਆ ਉਹ ਮਿਲਿਆ ਆ, ਜਿਸ ਦੇ ਵਿੱਚ ਉਸਨੇ ਇਹ ਜਿਹੜਾ ਜ਼ਿਕਰ ਕੀਤਾ ਆ ਵੀ ਇਹ ਜਿਹੜੇ ਬਾਕੀ ਲੋਕ ਨੇ, ਇਮੀਗਰੈਂਟਸ ਨੇ, ਮਾਈਨੋਰਟੀਜ਼ ਨੇ, ਅਤੇ ਜਿਹੜੇ ਇਸਲਾਮ ਵਾਲੇ ਆ, ਉਹ ਬਸ ਦੁਨੀਆ ਦੇ ਵਿੱਚ ਆ ਕੇ ਤੁਹਾਡੀ ਜਿਹੜੀ ਆ ਜਗ੍ਹਾ ਲੈਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਨੇ। ਅਤੇ ਜਿਹੜੇ ਵਾਈਟ ਲੋਕ ਨੇ, ਵਾਈਟ ਰੇਸ ਆ, ਉਹਨਾਂ ਨੂੰ ਓਵਰਟੇਕ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈਗੀ। ਸੋ ਬਿਲਕੁਲ ਸੈਕਟਰੀ ਜਨਰਲ ਜਿਹੜੇ ਆ ਉਹਨਾਂ ਨੇ ਇਹ ਕਿਹਾ ਵੀ ਜਿੰਨੀਆਂ ਵੀ ਮਸਜਿਦ ਹੈਗੀਆਂ ਆ ਪੂਰੇ ਵਰਲਡ ਦੇ ਵਿੱਚ, ਉਹਨਾਂ ਦੇ ਨਾਲ ਜਿਹੜੇ ਦੂਜੇ ਧਰਮਾਂ ਦੇ ਲੋਕ ਆ ਉਹਨਾਂ ਨੂੰ ਸੋਲੀਡੈਰਿਟੀ ਕਰਨੀ ਚਾਹੀਦੀ ਹੈਗੀ ਆ। ਜੋ ਬਾਈਡਨ ਜਿਹੜੇ ਵਾਈਸ ਪ੍ਰੈਜ਼ੀਡੈਂਟ ਰਹਿ ਚੁੱਕੇ ਆ ਲੰਮਾ ਸਮਾਂ, ਅਤੇ ਹੋ ਸਕਦਾ US ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਹੋਣ, ਉਹਨਾਂ ਨੇ ਇਹ ਕਿਹਾ ਵੀ ਬਹੁਤ ਸਾਰਿਆਂ ਦੀ ਜਿਹੜੀ ਚੁੱਪ ਆ ਇਹ ਵੀ ਇਹਦਾ ਇੱਕ ਕਾਰਨ ਬਣਦੀ ਆ। ਸਾਡੇ ਬੱਚੇ ਸੁਣ ਰਹੇ ਆ ਅਤੇ ਸਾਨੂੰ ਜਿਹੜਾ ਆ ਇਹਦੇ ਬਾਰੇ ਬੋਲਣਾ ਚਾਹੀਦਾ ਆ। ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੇ ਵੀ ਜਿਹੜੀ ਆ ਇਸ ਕੰਮ ਦੀ ਨਿੰਦਾ ਕੀਤੀ ਆ ਵੀ ਜਿਹੜੇ ਮੁਸਲਮਾਨਾਂ ਦੇ ਉੱਤੇ ਹਮਲਾ ਕੀਤਾ ਗਿਆ ਆ ਉਹ ਬਹੁਤ ਮਾੜੀ ਗੱਲ ਹੈਗੀ ਆ। ਲਗਭਗ ਸਾਰੇ ਦੁਨੀਆ ਦੇ ਜਿਹੜੇ ਲੀਡਰ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਨਿਊਜ਼ੀਲੈਂਡ ਦੇ ਨਾਲ ਹੈਗੇ ਆ। ਅੱਜ ਸਾਡੇ ਮੁਲਕ ਦੇ ਵਿੱਚ ਸ਼ੁੱਕਰਵਾਰ ਆ, ਬਹੁਤ ਸਾਰੇ ਮਸਜਿਦ ਜਿਹੜੀਆਂ ਆ ਉੱਥੇ ਮੁਸਲਮਾਨਾਂ ਨੇ ਅੱਜ ਫਿਰ ਆਪਣੀ ਜਿਹੜੀ ਆ ਨਮਾਜ਼ ਪੜ੍ਹਨ ਜਾਣੀ ਆ। ਅਤੇ ਪੂਰੀ ਦੁਨੀਆ ਦੇ ਮੁਲਕ ਮੁਸਲਮਾਨ ਕਹਿੰਦੇ ਆ ਵੀ ਕਿਸੇ ਨੂੰ ਵੀ ਡਰ ਕੇ ਘਰ ਨਹੀਂ ਬੈਠਣਾ ਚਾਹੀਦਾ, ਅਤੇ ਮਸਜਿਦਾਂ ਦੇ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ। ਪਰ ਮਨ ਦੇ ਵਿੱਚ ਹਰਜੋਤ ਸਿੰਘ ਜੀ ਇੱਕ ਜ਼ਰੂਰ ਡਰ, ਇੱਕ ਮਾਹੌਲ ਤਣਾਅ ਦਾ ਜਿਹੜਾ ਜ਼ਰੂਰ ਬਣ ਜਾਂਦਾ, ਖੌਫ ਜ਼ਿਆਦਾ ਜਿਹੜਾ ਹੋ ਜਾਂਦੇ ਨੇ ਲੋਕ ਜਦੋਂ ਇੱਦਾਂ ਦੀ ਘਟਨਾ ਜਿਹੜੀ ਵਾਪਰਦੀ ਆ। ਵੀ ਇੱਦਾਂ ਹੋਇਆ ਜਿੱਦਾਂ ਆਪਾਂ ਕੱਲ੍ਹ ਵੀ ਦੱਸ ਰਹੇ ਸੀ ਵੀ ਬੰਗਲਾਦੇਸ਼ ਦੀ ਕ੍ਰਿਕਟ ਟੀਮ ਦਾ ਜਿਹੜਾ ਉਸੇ ਹੀ ਸ਼ਹਿਰ ਦੇ ਵਿੱਚ, ਕ੍ਰਾਈਸਟ ਚਰਚ ਦੇ ਵਿੱਚ 3 ਟੈਸਟ ਮੈਚ ਜਿਹੜਾ ਖੇਡਿਆ ਜਾਣਾ ਸੀ, ਉਸ ਨੂੰ ਜਿਹੜਾ ਹੁਣ ਉਹਨਾਂ ਨੇ ਰੱਦ ਕਰ ਦਿੱਤਾ। ਉਸੇ ਹੀ ਇੱਕ ਮਸਜਿਦ ਦੇ ਵਿੱਚ ਜਿਹੜਾ ਆ ਉਹ ਜਾ ਰਹੇ ਸੀਗੇ ਨਮਾਜ਼ ਅਦਾ ਕਰਨ ਦੇ ਲਈ। ਜਦ ਉਹਨਾਂ ਨੂੰ ਇਸ ਦੇ ਬਾਰੇ ਪਤਾ ਲੱਗਾ ਤਾਂ ਕਹਿ ਲਓ ਵੀ ਉਹ ਵੀ ਬਾਲ-ਬਾਲ ਜਿਹੜੇ ਉੱਥੇ ਇਸ ਘਟਨਾ ਦੇ
ਦੇ ਵਿੱਚੋਂ ਜਿਹੜੇ ਉਹ ਬਚੇ ਨੇ। ਸੋ ਮੈਨੀਫੈਸਟੋ ਦਾ ਗ੍ਰੇਟ ਰਿਪਲੇਸਮੈਂਟ ਜਿਹੜੀ 74 ਪੇਜਾਂ ਦੀ ਆਈ ਆ, ਉਸ ਦੇ ਵਿੱਚ ਜਿਹੜਾ ਇਹ ਬ੍ਰੈਂਟਨ ਟੈਰੈਂਟ ਨਾਂ ਦਾ ਬੰਦਾ 28 ਸਾਲਾਂ ਦਾ, ਉਹਨੇ ਡੋਨਲਡ ਟਰੰਪ ਦਾ ਨਾਮ ਵੀ ਉਸ ਦੇ ਵਿੱਚ ਜਿਹੜਾ ਜ਼ਿਕਰ ਕੀਤਾ ਹੈ। ਕੈਂਡਸ ਓਵਨਸ ਜਿਹੜੀ ਆ ਉਸ ਦਾ ਨਾਮ ਹੀ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਜ਼ਿਕਰ ਕੀਤਾ ਆ ਵੀ ਉਸ ਨੂੰ ਇੱਕ ਜਿਹੜਾ ਵਾਈਟ ਜਿਹੜੀ ਨੈਸ਼ਨਲਿਸਟ ਮੂਵਮੈਂਟ ਕਹਿ ਲਓ ਜਾਂ ਵਾਈਟ ਆਈਡੈਂਟਿਟੀ ਨੂੰ ਮੁੜ ਕੇ ਲਾਈਮਲਾਈਟ ਦੇ ਵਿੱਚ ਲਿਆਉਣ ਵਾਲਿਆਂ ਦੇ ਵਿੱਚ ਜਿਹੜੇ ਡੋਨਲਡ ਟਰੰਪ ਦਾ ਨਾਮ ਜਿਹੜਾ ਉਹ ਲੈਂਦਾ ਆ। ਸੋ ਬੀਤੇ ਦਿਨੀ ਰਾਸ਼ਟਰਪਤੀ ਟਰੰਪ ਨੇ ਆਪਣੀ ਇੱਕ ਬ੍ਰਾਈਟਬਾਰਡ ਦੀ ਇੰਟਰਵਿਊ ਦੇ ਵਿੱਚ ਜ਼ਿਕਰ ਕੀਤਾ ਸੀ, ਬਾਅਦ ਦੇ ਵਿੱਚ ਟਵੀਟ ਵੀ ਕੀਤਾ ਸੀ ਵੀ ਉਹਨਾਂ ਦੇ ਜਿਹੜੇ ਸਮਰਥਕ ਆ ਉਹ ਬੜੇ ਨੈਸਟੀ ਹੋ ਸਕਦੇ ਆ, ਉਹ ਕਹਿ ਲਓ ਵੀ ਉਹ ਕਿਤੇ ਨਾ ਕਿਤੇ ਵੀ ਉਹਨਾਂ ਨੂੰ ਟਰਬਲ ਜਿਹੜਾ ਉਹ ਕਰ ਸਕਦੇ ਆ, ਬਾਕੀ ਜਿਹੜੇ ਉਹਨਾਂ ਦੇ ਵਿਰੋਧੀ ਹੈਗੇ ਆ। ਅਤੇ ਭਾਈ ਜੇ ਇੱਦਾਂ ਦਾ ਕੋਈ ਟਰਬਲ ਕਰਨ ਵਾਲਾ ਜਿਹੜੇ ਉਹਨਾਂ ਦਾ ਕੋਈ ਸਪੋਰਟਰ ਆ ਗਿਆ, ਉੱਠ ਗਿਆ, ਤਾਂ ਫਿਰ ਜਿਹੜਾ ਕੀ ਉਹ ਸੋਚਣਗੇ ਅਤੇ ਕੀ ਉਹ ਕਰਨਗੇ। ਅਤੇ ਉਹਨਾਂ ਨੇ ਇਸ ਘਟਨਾ ਤੋਂ ਬਾਅਦ 'ਚ ਆਪਣੀ ਉਹ ਵਾਲੀ ਟਵੀਟ ਤਾਂ ਜਿਹੜੀ ਆ ਉਹ ਡਿਲੀਟ ਕਰ ਦਿੱਤੀ ਆ। ਇੱਕ ਜਿਹੜੀ ਦੇਖਣ ਵਾਲੀ ਜਿਹੜੀ ਗੱਲ ਰਹੀ ਆ, ਜਦੋਂ ਵੀ ਕਿਤੇ ਜਦੋਂ ਮੁਸਲਿਮ ਦੇ ਉੱਤੇ ਜਦੋਂ ਇੱਦਾਂ ਦਾ ਵਾਈਟ ਨੈਸ਼ਨਲਿਸਟ ਵਾਈਟ ਅੱਤਵਾਦੀ ਜਦੋਂ ਉਹ ਹਮਲਾ ਕਰਦਾ ਹੈ ਜਾਂ ਉਹ ਗੋਲੀਬਾਰੀ ਕਰਦਾ ਆ, ਉਸ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਦੀ ਇੱਕ ਜਿਹੜੀ ਛੋਟੀ ਜਿਹੀ ਟਵੀਟ ਆਉਂਦੀ ਆ। ਅਤੇ ਜੇ ਕਿਤੇ ਉਲਟ ਪਾਸਿਓਂ ਹੁੰਦਾ ਆ ਅਤੇ ਉਹ ਹੋਰ ਆਈਡੀਓਲੋਜੀਜ਼ ਜਿਹੜੀਆਂ ਆ ਉੱਦਾਂ ਦੀਆਂ ਜਿਹੜੀਆਂ ਟਵੀਟ ਕਰਨੀਆਂ ਜਿਹੜੀਆਂ ਉਹ ਸ਼ੁਰੂ ਕਰ ਦਿੰਦੇ ਆ। ਜਦੋਂ ਸਪੇਨ ਦੇ ਵਿੱਚ ਬੀਤੇ ਦਿਨੀ ਹੋਇਆ ਸੀ, ਉਦੋਂ ਉਹਨਾਂ ਨੇ ਉਹ ਆਈਡੀਓਲੋਜੀ ਇੱਕ ਟਵੀਟ ਕੀਤੀ ਸੀ ਜਿਸ 'ਚ ਕਹਿੰਦੇ ਆ ਵੀ ਪਿਗ ਦੇ ਨਾਲ ਉਹਨਾਂ ਦੇ ਬਲੱਡ ਨੂੰ ਭਿਉਂ ਕੇ ਗੋਲੀਆਂ ਜਿਹੜੀਆਂ ਉਹ ਮਾਰਨੀਆਂ ਚਾਹੀਦੀਆਂ ਤਾਂ ਜੋ ਮੁਸਲਮਾਨ ਜਿਹੜੇ ਜਲਦੀ ਜਿਹੜੇ ਉਹ ਮਰ ਸਕਣ। ਸੋ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਕਰਦੇ ਰਹੇ ਨੇ ਅਤੇ ਅੱਜ ਕਿਤੇ ਨਾ ਕਿਤੇ ਇੱਕ ਛੋਟੀ ਟਵੀਟ ਕਰਕੇ ਇਸ ਚੀਜ਼ ਦੇ ਪ੍ਰਤੀ ਜਿਹੜੇ ਸ਼ਾਂਤ ਨੇ ਅਤੇ ਵਾਈਟ ਹਾਊਸ ਵੱਲੋਂ ਜਿਹੜੇ ਅਧਿਕਾਰਤ ਜਿਹੜੀ ਆ ਉਹਨਾਂ ਨੇ ਜਿਹੜਾ ਬਿਆਨ ਆ ਉਹ ਜਿਹੜਾ ਉਹ ਦਿੱਤਾ ਆ ਵੀ ਸਾਰੇ ਜਣੇ ਇਸ ਚੀਜ਼ ਦੇ ਵਿੱਚ ਗਮਗੀਨ ਨੇ ਅਤੇ ਉਹ ਇਸ ਦੀ ਨਿੰਦਾ ਕਰਦੇ ਨੇ। 28 ਸਾਲਾਂ ਦਾ ਇਹ ਗੋਰੇ ਮੂਲ ਦਾ ਜਿਹੜਾ ਅੱਤਵਾਦੀ ਆ, ਇਹ ਕਹਿੰਦੇ ਵੀ ਇਸ ਨੇ 87 ਪੇਜਾਂ ਦਾ ਜਿਹੜਾ ਆਪਣੀ ਇੱਕ ਪੂਰੀ ਬੁੱਕਲੈਟ ਬਣਾਈ ਸੀ ਜਿਹੜਾ ਐਂਟੀ ਇਮੀਗਰੈਂਟ ਐਂਟੀ ਮੁਸਲਿਮ, ਉਸ ਨੂੰ ਅਟੈਕ ਕਰਨ ਤੋਂ ਪਹਿਲਾਂ ਔਨਲਾਈਨ ਇਹ ਪਾ ਕੇ ਗਿਆ। ਉਸ ਤੋਂ ਬਾਅਦ ਜਦੋਂ ਉਸਨੇ ਅਟੈਕ ਵੀ ਕੀਤਾ, ਉਹ ਲਾਈਵ ਫੇਸਬੁੱਕ ਦੇ ਉੱਤੇ 16 ਮਿੰਟ ਦੇ ਕਰੀਬ ਕਹਿੰਦੇ ਉਹਦੀ ਜਿਹੜੀ ਆ ਸਟਰੀਮ ਉਹ ਚੱਲਦੀ ਰਹੀ। 28 ਸਾਲਾਂ ਦਾ ਇਹ ਆਸਟ੍ਰੇਲੀਅਨ ਮੂਲ ਦਾ ਵਿਅਕਤੀ ਹੈਗਾ ਅਤੇ 3 ਦੇ ਕਰੀਬ ਮੇਰੇ ਖਿਆਲ ਨਾਲ 3 ਬੰਦੇ ਜਿਹੜੇ ਉਹਨੇ ਫੜੇ ਹੈਗੇ ਆ। ਸੋ ਇਸ ਨੂੰ ਇਸ ਸ਼ਨੀਚਰਵਾਰ ਨੂੰ ਕਹਿੰਦੇ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਕੈਨੇਡਾ ਦੇ ਜਿਹੜੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਜਿਹੜਾ ਇਸਲਾਮੋਫੋਬੀਆ ਆ ਉਹਦੇ ਅਗੇਂਸਟ ਹੈਗੇ ਆ। ਪੂਰੇ ਵਰਲਡ ਦੇ ਵਿੱਚ ਜਿਹੜਾ ਕੈਨੇਡਾ ਆ ਉਹ ਮੁਸਲਮਾਨ ਕਮਿਊਨਿਟੀ ਦੇ ਨਾਲ ਖੜਾ ਆ। ਜੀ ਜੀ। ਸੋ ਇਹ ਕਾਫੀ ਕੁਛ ਇਸ ਦੇ ਉੱਤੇ ਹੋਰ ਜਿਉਂ ਪਰਤ ਦਰ ਪਰਤ ਜਿਹੜਾ ਹਰਜੋਤ ਸਿੰਘ ਜੀ ਖੁੱਲ੍ਹੇਗਾ ਤਾਂ ਉਹ ਪਤਾ ਲੱਗਦਾ ਰਹੇਗਾ ਵੀ ਕੀ ਜਿਹੜਾ ਇਹ ਹੋ ਰਿਹਾ ਆ। ਸੋ ਸਾਰਿਆਂ ਨੇ ਤਾਂ ਇਸ ਦੀ ਜਿਹੜੀ ਕੜੀ ਨਿੰਦਾ ਕੀਤੀ ਹੈ ਅਤੇ ਕਈ ਤਸਵੀਰਾਂ ਵੀ ਜਿਹੜੀਆਂ ਹਰਜੋਤ ਸਿੰਘ ਜੀ ਆ ਰਹੀਆਂ ਸੀਗੀਆਂ ਉੱਥੇ ਨਿਊਜ਼ੀਲੈਂਡ ਦੇ ਵਿੱਚੋਂ ਵੀ ਕਈ ਮੌਸਕ ਦੇ ਬਾਹਰ ਜਿਹੜੇ ਹੋਰ ਲੋਕ ਜਿਹੜੇ ਉਹ ਜਾ ਕੇ ਖੜ੍ਹ ਰਹੇ ਸੀਗੇ, ਕਹਿੰਦੇ ਵੀ ਤੁਸੀਂ ਆਪਣੀ ਨਮਾਜ਼ ਅਦਾ ਕਰੋ, ਤੁਹਾਡੇ ਲਈ ਨਜ਼ਰ ਜਿਹੜੀ ਆ ਦਰਵਾਜ਼ਿਆਂ ਦੇ ਉੱਤੇ ਅਸੀਂ ਜਿਹੜੀ ਆ ਉਹ ਰੱਖਦੇ ਹਾਂ। ਸੋ ਇੱਕ ਦੂਜੇ ਦੇ ਜਿਹੜੇ ਆ ਅਜਿਹੇ ਮੌਕਿਆਂ ਦੇ ਉੱਤੇ ਜਿਹੜਾ ਆ ਉਹ ਸਾਥ ਜਿਹੜਾ ਦੇਣਾ ਬਹੁਤ ਜ਼ਰੂਰੀ ਹੁੰਦਾ ਆ ਅਤੇ ਤਾਂ ਹੀ ਜਿਹੜੀ ਇਨਸਾਨੀਅਤ ਆ ਉਹ ਅੱਗੇ ਜਿਹੜੀ ਉਹ ਕਿਤੇ ਨਾ ਕਿਤੇ ਜਿਹੜੀ ਉਹ ਵੱਧ ਸਕਦੀ ਆ। ਨਹੀਂ ਤਾਂ ਅਜਿਹੇ ਜਿਹੜੇ ਅੱਤਵਾਦ ਫੈਲਾਉਣ ਵਾਲੇ ਲੋਕ ਨੇ, ਚਾਹੇ ਉਹ ਗੋਰੇ ਮੂਲ ਦਾ ਆ ਅਤੇ ਚਾਹੇ ਉਹ ਕਿਹੜੇ ਵੀ ਧਰਮ ਦਾ ਆ, ਉਹਨਾਂ ਨੇ ਆਪਣਾ ਜਿਹੜਾ ਕੰਮ ਆ ਉਹ ਕਰੀ ਜਾਣਾ। ਉਹ ਇਹੀ ਸੋਚਦੇ ਆ ਵੀ ਉਹਨਾਂ ਤੋਂ ਬਿਹਤਰ ਜਿਹੜਾ ਆ ਉਹ ਕੋਈ ਹੋ ਨਹੀਂ ਸਕਦਾ ਅਤੇ ਅਸੀਂ ਦੁਨੀਆ ਦੇ ਉੱਤੇ ਜਿਹੜਾ ਉਹ ਰਾਜ ਕਰਦਾ ਆ। ਬੜੇ ਆਏ ਨੇ ਇਸ ਦੁਨੀਆ ਦੇ ਉੱਤੇ ਜਿਹੜੇ ਰਾਜ ਕਰਨ ਦੀ ਜਿਹੜੀ ਆ ਉਹ ਸੋਚਣ ਵਾਲੇ, ਪਰ ਇਨ ਦੀ ਐਂਡ ਜਿਹੜਾ ਉਹਨਾਂ ਦਾ ਬਾਅਦ ਦੇ ਵਿੱਚ ਕੁਛ ਬਚਦਾ ਨਹੀਂ ਆ। ਅਤੇ ਬਿਲਕੁਲ ਫੇਸਬੁੱਕ ਯੂਟਿਊਬ 'ਤੇ ਜਿਹੜੇ ਟਵਿੱਟਰ ਆ ਕਹਿੰਦੇ ਵੀ ਬਹੁਤ ਜ਼ਿਆਦਾ ਇਹ ਸਟਰਗਲ ਕਰਦੇ ਰਹੇ ਜਿਹੜੀ ਸ਼ੂਟਿੰਗ ਵੀਡੀਓ ਆ ਉਹਨੂੰ ਰਿਮੂਵ ਕਰਨ ਦੀ। ਅੱਜ ਵੀ ਮੈਂ ਦੇਖ ਰਿਹਾ ਸੀ ਈਵਨ ਕਈ ਖਾਸ ਕਰਕੇ ਇੰਡੀਆ ਦੇ ਜਿਹੜੇ ਚੈਨਲ ਆ ਉਹ ਹਜੇ ਵੀ ਸਟਰੀਮ ਜਿਹੜੀ ਆ ਉਹ ਦਿਖਾ ਰਹੇ ਹੈਗੇ ਆ। ਸੋ ਸਾਡੀ ਵੀ ਜਿੰਨੇ ਵੀ ਸਰੋਤੇ ਸੁਣਦੇ ਆ, ਖਾਸ ਕਰਕੇ ਜਿਹੜੇ ਸੋਸ਼ਲ ਮੀਡੀਆ ਨਾਲ ਜੁੜੇ ਹੋਏ, ਪਲੀਜ਼ ਇੱਦਾਂ ਦੀ ਜਿਹੜੀ ਵੀਡੀਓ ਉਹਨੂੰ ਨਾ ਸ਼ੇਅਰ ਕਰੋ। ਆਲਰੇਡੀ ਜਿਹੜੀ ਟਵਿੱਟਰ ਨੇ ਤਾਂ ਅਕਾਊਂਟ ਬਲੌਕ ਕਰਨੇ ਸ਼ੁਰੂ ਕਰ ਦਿੱਤੇ ਆ ਜਿਹੜੇ ਸ਼ੇਅਰ ਕਰ ਰਹੇ ਹੈਗੇ ਆ। ਸੋ ਇੱਦਾਂ ਦੀ ਜਿਹੜੀ ਹੌਰਫਿਕ ਵੀਡੀਓ ਆ ਉਹ ਦੇਖ ਕੇ ਜਿਹੜਾ ਤੁਹਾਡਾ ਮਨ ਆ ਬਹੁਤ ਉਹ ਭਰਦਾ ਹੈਗਾ ਵੀ ਕਿਸ ਤਰ੍ਹਾਂ ਦੇ ਜਿਹੜੇ ਕਾਤਲ ਲੋਕ ਹੈਗੇ ਆ ਵੀ ਇੱਕ ਵਾਰੀ ਗੋਲੀ ਮਾਰ ਕੇ ਮਾਰ ਦਿੱਤੇ, ਉਹ ਤੋਂ ਬਾਅਦ ਫੇਰ ਉਹ ਚੈੱਕ ਕਰਨ ਗਿਆ ਵੀ ਬੰਦਾ ਜੀਂਦਾ ਤਾਂ ਨਹੀਂ, ਦੁਬਾਰਾ ਕੀ ਫੇਰ ਜਿਹੜੀਆਂ ਗੋਲੀਆਂ ਆ ਉਹ ਮਾਰੀਆਂ ਗਈਆਂ ਆ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਯੂਜ਼ਲੀ ਪੂਰੇ ਦੁਨੀਆ ਦੇ ਵਿੱਚ ਉਸ ਟਾਈਮ 'ਤੇ ਇਨਵੋਲਵ ਹੁੰਦੀ ਆ ਜਦੋਂ ਕਿਸੇ ਅਮਰੀਕਨ ਨੂੰ ਮਾਰਿਆ ਜਾਵੇ, ਪਰ ਇਸ ਕਤਲ ਦੇ ਵਿੱਚ ਕੋਈ ਵੀ ਅਮਰੀਕਨ ਨਹੀਂ ਸੀ। ਪਰ ਸਟਿਲ FBI ਨੇ ਕਿਹਾ ਵੀ ਜੇ ਨਿਊਜ਼ੀਲੈਂਡ ਦੀ ਗਵਰਨਮੈਂਟ ਚਾਹੁੰਦੀ ਆ ਅਤੇ ਅਸੀਂ ਪੂਰੀ ਤਰ੍ਹਾਂ ਜਿਹੜਾ ਆ ਇਨਵੈਸਟੀਗੇਸ਼ਨ ਦੇ ਵਿੱਚ ਸਾਥ ਦੇਣ ਲਈ ਤਿਆਰ ਹੈਗੇ ਆ।
ਜੀ ਜੀ ਬਿਲਕੁਲ। ਸੋ ਇਸ ਬੰਦੇ ਦੀਆਂ ਜਿਹੜੀਆਂ ਆਸਟ੍ਰੇਲੀਅਨ ਮੂਲ ਦਾ ਜਿਹੜਾ ਇਹ ਬੰਦਾ ਸੀਗਾ ਜਿਹਨੇ ਨਿਊਜ਼ੀਲੈਂਡ ਦੇ ਵਿੱਚ ਜਾ ਕੇ ਇਹ ਕਰਤੂਤ ਜਿਹੜੀ ਉੱਥੇ ਕੀਤੀ ਹੈਗੀ ਆ। ਅਤੇ ਹਰਜੋਤ ਸਿੰਘ ਜੀ, ਆਪਾਂ ਜੇ ਕੁਛ ਅਮਰੀਕਾ ਦੀ ਜਿਹੜੀ ਸਿਆਸਤ ਦੇ ਉੱਤੇ ਵੀ ਜੇ ਨਾਲ ਦੇ ਨਾਲ ਨਜ਼ਰ ਮਾਰਦੇ ਜਾਈਏ, ਜਿਹੜੇ ਕੱਲ੍ਹ ਸੈਨੇਟ ਦੇ ਵਿੱਚ ਜਿਹੜਾ ਆ ਉਹ ਇੱਕ ਬਿੱਲ ਨੂੰ ਜਿਹੜਾ ਉਹ ਪਾਸ ਕੀਤਾ ਗਿਆ ਹੈ, ਰੈਜ਼ੋਲੂਸ਼ਨ ਪਾਸ ਕੀਤਾ ਗਿਆ, ਜਿਸ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਦੇ ਦੁਆਰਾ ਐਮਰਜੈਂਸੀ ਡਿਕਲੇਅਰ ਕੀਤੀ ਗਈ ਸੀ ਉਸ ਨੂੰ ਉਹ ਖਾਰਜ ਕਰਦਾ ਆ। ਜਿੱਦਾਂ ਹੀ ਸੈਨੇਟ ਦੇ ਵਿੱਚ ਉਹ ਬਿੱਲ ਜਿਹੜਾ ਉਹ ਪਾਸ ਹੋਇਆ, ਉਸ ਤੋਂ ਬਾਅਦ ਦੇ ਵਿੱਚ ਨਾਲ ਦੇ ਨਾਲ ਹੀ ਰਾਸ਼ਟਰਪਤੀ ਟਰੰਪ ਨੇ ਵੀਟੋ ਕਰਕੇ ਜਿਹੜਾ ਟਵੀਟ ਕੀਤਾ। ਇਸ ਦੇ ਵਿੱਚ ਇਹ ਵੀ ਜ਼ਿਕਰਯੋਗ ਗੱਲ ਹੈਗੀ ਹਰਜੋਤ ਸਿੰਘ ਜੀ ਵੀ 12 ਰਿਪਬਲਿਕਨ ਸੈਨੇਟਰਸ ਆ, ਉਹਨਾਂ ਨੇ ਇਸ ਜਿਹੜੀ ਐਮਰਜੈਂਸੀ ਦਾ ਜਿਹੜੇ ਵਿਰੋਧ ਦੇ ਵਿੱਚ ਵੋਟ ਪਾਈ। ਸੋ ਬੇਸਿਕਲੀ ਉਹ ਐਮਰਜੈਂਸੀ ਨੂੰ ਖਾਰਜ ਜਿਹੜਾ ਕਰਨਾ ਚਾਹੁੰਦੇ ਸੀਗੇ। ਸੋ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਹੁਣ ਜਦੋਂ ਰਾਸ਼ਟਰਪਤੀ ਟਰੰਪ ਉਸ ਨੂੰ ਵੀਟੋ ਕਰ ਦੇਣਗੇ, ਜਿਹੜੀ ਉਹਨਾਂ ਨੇ ਆਲਰੇਡੀ ਜ਼ਿਕਰ ਕਰ ਹੀ ਦਿੱਤਾ ਹੈ ਵੀ ਉਹ ਵੀਟੋ ਕਰਨਗੇ, ਤਾਂ ਵੀਟੋ ਹੋਣ ਤੋਂ ਬਾਅਦ ਦੇ ਵਿੱਚ ਕੀ 2/3 ਬਹੁਮਤ ਲੈ ਕੇ ਜਿਹੜੇ ਡੈਮੋਕ੍ਰੇਟਸ ਹਾਊਸ ਦੇ ਵਿੱਚ ਅਤੇ ਉਸ ਤੋਂ ਬਾਅਦ ਦੇ ਵਿੱਚ ਸੈਨੇਟ ਦੇ ਵਿੱਚ ਉਹ ਇਸ ਨੂੰ ਜਿਹੜਾ ਦੁਬਾਰਾ ਖਾਰਜ ਕਰਵਾਉਣ ਦੇ ਵਿੱਚ ਕਾਮਯਾਬ ਹੋ ਸਕਣਗੇ ਕਿ ਨਹੀਂ। 60 ਵੋਟਾਂ ਹਰਜੋਤ ਸਿੰਘ ਜੀ ਸੈਨੇਟ 'ਚ ਚਾਹੀਦੀਆਂ ਹੁੰਦੀਆਂ, ਇਸ ਵਾਰੀ ਇਹਨਾਂ ਦੇ ਕੋਲ 59 ਵੋਟਾਂ ਜਿਹੜੀਆਂ ਆ ਸੈਨੇਟ ਦੇ ਵਿੱਚ ਰਹੀਆਂ। ਅਤੇ ਜੇ ਇੱਕ ਅੱਧੇ ਹੋਰ ਰਿਪਬਲਿਕਨ ਨੂੰ ਆਪਣੇ ਪੱਖ ਦੇ ਵਿੱਚ ਕਰਨ ਦੇ ਵਿੱਚ ਉਹ ਕਾਮਯਾਬ ਹੋ ਸਕਦੇ ਹੋਣਗੇ ਤਾਂ ਹੋ ਸਕਦਾ ਵੀ ਉਹ ਦੁਬਾਰਾ ਜਿਹੜਾ ਆ ਇਸ ਬਿੱਲ ਨੂੰ ਟਰਾਈ ਕਰਨ। ਸੋ ਇਹ ਇੱਕ ਬਿੱਲ ਦਾ ਕਹਿ ਲਓ ਵੀ ਲਾਈਫ ਹੁੰਦੀ ਆ ਵੀ ਜੇ ਹਾਊਸ ਦੇ ਵਿੱਚ ਮੈਜੋਰਟੀ ਨਾ ਪਾਸ ਹੋਵੇ, ਸੈਨੇਟ 'ਚ ਮੈਜੋਰਟੀ ਨਾ ਪਾਸ ਹੋਵੇ ਅਤੇ ਪ੍ਰੈਜ਼ੀਡੈਂਟ ਸਾਈਨ ਕਰ ਦੇਣ ਫਿਰ ਤਾਂ ਜਿਹੜਾ ਆ ਉਹ ਕਾਨੂੰਨ ਜਿਹੜਾ ਉਹ ਬਣ ਜਾਂਦਾ ਆ। ਅਤੇ ਜੇ ਰਾਸ਼ਟਰਪਤੀ ਉਸ ਨੂੰ ਵੀਟੋ ਕਰ ਦਿੰਦੇ ਆ ਅਤੇ ਦੁਬਾਰਾ ਜੇ ਉਹ ਦੁਬਾਰਾ ਰਾਸ਼ਟਰਪਤੀ ਤੱਕ ਪਹੁੰਚਾਉਣਾ ਚਾਹੁੰਦੇ ਆ ਵੀ ਉਹਨਾਂ ਨੂੰ ਸਾਈਨ ਕਰਨਾ ਹੀ ਪਵੇ, ਤਾਂ 2/3 ਬਹੁਮਤ ਜਿਹੜੇ ਦੋਨਾਂ ਸਦਨਾਂ ਦੇ ਵਿੱਚ ਜਿਹੜੀ ਹਾਊਸ ਦੇ ਵਿੱਚ ਅਤੇ ਫਿਰ ਸੈਨੇਟ ਦੇ ਵਿੱਚ ਜਿਹੜੀ ਉਹ ਚਾਹੀਦੀ ਹੁੰਦੀ ਆ। ਫਿਰ ਜਿਹੜੇ ਰਾਸ਼ਟਰਪਤੀ ਜਿਹੜੇ ਹੁੰਦੇ ਆ ਉਹਨਾਂ ਦੇ ਕੋਲ ਕੋਈ ਚਾਰਾ ਨਹੀਂ ਹੁੰਦਾ ਅਦਰ ਦੈਨ ਵੀ ਉਹਨਾਂ ਨੂੰ ਉੱਥੇ ਜਿਹੜਾ ਦਸਤਖਤ ਕਰਨੇ ਪੈਣਗੇ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਆਫਟਰ ਵੀਟੋ ਇਹ ਜਿਹੜੀ ਐਮਰਜੈਂਸੀ ਨੂੰ ਲੈ ਕੇ ਜਿਹੜੀ ਐਮਰਜੈਂਸੀ ਨੂੰ ਖਾਰਜ ਕਰਨ ਵਾਲੀ ਜਿਹੜੀ ਨੈਸ਼ਨਲ ਐਮਰਜੈਂਸੀ, ਬਾਰਡਰ ਵਾਲ ਵਾਲੀ ਨੈਸ਼ਨਲ ਐਮਰਜੈਂਸੀ, ਉਸ ਨੂੰ ਖਾਰਜ ਕਰਨ ਦੇ ਲਈ ਇੰਨੀਆਂ ਵੋਟਾਂ ਜਿਹੜੀਆਂ ਜਟਾ ਪਾਉਣਗੇ ਸੈਨੇਟ ਤੇ ਹਾਊਸ ਦੇ ਵਿੱਚ ਕਿ ਨਹੀਂ। ਜੀ ਅਗਲੀ ਖਬਰ ਜਿਹੜੀ ਨਾਰਥ ਕੋਰੀਆ ਤੋਂ ਆ ਰਹੀ ਆ। ਨਾਰਥ ਕੋਰੀਆ ਵਾਲੇ ਕਹਿੰਦੇ ਆ ਵੀ ਅਸੀਂ ਜਿਹੜੀਆਂ ਡੀਨਿਊਕਲੀਅਰਾਈਜੇਸ਼ਨ ਦੀ ਗੱਲਬਾਤ ਹੈਗੀ ਆ USA ਦੇ ਨਾਲ ਉਹਨੂੰ ਖ਼ਤਮ ਕਰ ਸਕਦੇ ਹੈਗੇ, ਸਸਪੈਂਡ ਕਰ ਸਕਦੇ ਹੈਗੇ ਆ। ਇਹ ਉੱਥੇ ਦੇ ਜਿਹੜੇ ਡਿਪਟੀ ਫੋਰਨ ਮਿਨਿਸਟਰ ਆ ਚੋਈ ਸੁਨ ਹੁਈ, ਉਹਨਾਂ ਨੇ ਅੱਜ ਦੱਸਿਆ ਹੈਗਾ। ਉਹ ਕਹਿੰਦੇ ਵੀ ਜਿਹੜੀ ਹਨੋਈ ਵੀਅਤਨਾਮ ਦੇ ਵਿੱਚ ਸਮਿਟ ਹੋਈ ਸੀ ਉਸ ਤੋਂ ਕਿਸੇ ਤਰ੍ਹਾਂ ਦਾ ਵੀ ਰਿਜ਼ਲਟ ਨਹੀਂ ਨਿਕਲਿਆ ਅਤੇ ਹੁਣ ਅਸੀਂ ਜਿਹੜਾ ਅਮਰੀਕਾ ਆ ਉਸ ਦੀ ਡਿਮਾਂਡਸ ਪੂਰੀਆਂ ਨਹੀਂ ਕਰ ਸਕਦੇ, ਇਸ ਕਰਕੇ ਅਸੀਂ ਜਿਹੜੀ ਆ ਨਿਊਕਲੀਅਰ ਟਰੀਟੀ ਆ ਉਹ ਤੋਂ ਬਾਹਰ ਜਾਣਾ ਚਾਹੁੰਦੇ ਹੈਗੇ ਆ। ਜੀ ਸੋ ਬਿਲਕੁਲ ਉਹਨਾਂ ਨੇ USA ਨੂੰ ਬਲੇਮ ਕੀਤਾ, ਜਿਹਦੇ 'ਚ ਉਹਨਾਂ ਨੇ ਕਿਹਾ ਵੀ ਜਿਹੜਾ ਅਮਰੀਕਨ ਡੈਲੀਗੇਸ਼ਨ ਸੀਗਾ ਉਹ ਇਨਫਲੈਕਸੀਬਲ ਸੀ ਅਤੇ ਟੂ ਡਿਮਾਂਡਿੰਗ ਸੀ। ਸੋ ਅਸੀਂ ਉਹਨਾਂ ਦੇ ਅੱਗੇ ਝੁਕੇ ਨਹੀਂ, ਇਸ ਕਰਕੇ ਜਿਹੜਾ ਆ ਵੀ ਅਸੀਂ ਬਾਹਰ ਜਾ ਰਹੇ ਹੈਗੇ ਆ। UN ਦੇ UN ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੋਨ ਬੋਲਟਨ ਜਿਹੜੇ ਆ ਉਹਨਾਂ ਨੇ ਜਿਹੜੀ ਚੋਏ ਦੀ ਜਿਹੜੀ ਆ ਇਹ ਜਿਹੜੇ ਸ਼ਬਦ ਆ ਉਹਨਾਂ ਦੀ ਜਿਹੜੀ ਨਿੰਦਾ ਕੀਤੀ ਆ। ਉਹ ਕਹਿੰਦੇ ਵੀ ਇੱਦਾਂ ਦੀ ਗੱਲ ਨਹੀਂ ਸੀ, ਪਰ ਦੋਨਾਂ ਮੁਲਕਾਂ ਨੂੰ ਰਲ ਕੇ ਜਿਹੜਾ ਇੱਕ ਇਸ਼ੂ ਦੇ ਉੱਤੇ ਵਰਕਆਊਟ ਕਰਨਾ ਪੈਣਾ ਆ। ਜੀ ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਜਿਹੜੀ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਰਾਸ਼ਟਰਪਤੀ ਟਰੰਪ ਨੇ ਕੱਲ੍ਹ ਇੱਕ ਵਾਰੀ ਫਿਰ ਜਿਹੜੇ ਆ ਉਹ ਫਿਰ ਟਵੀਟਾਂ ਜਿਹੜੀਆਂ ਕੀਤੀਆਂ ਵੀ ਮਿਊਲਰ ਦੀ ਰਿਪੋਰਟ ਜਿਹੜੀ ਮਿਊਲਰ ਦੀ ਰਿਪੋਰਟ ਆ ਉਹ ਸਾਰਿਆਂ ਦੇ ਸਾਹਮਣੇ ਜਿਹੜੀ ਉਹ ਨਹੀਂ ਆਉਣੀ ਚਾਹੀਦੀ। ਰਾਸ਼ਟਰਪਤੀ ਟਰੰਪ ਨੇ ਆਪਣੇ ਟਵੀਟ ਦੇ ਵਿੱਚ ਕੀਤਾ ਅਤੇ ਉੱਧਰ ਮਿਊਲਰ ਦੇ ਖੇਮੇ ਦੇ ਵਿੱਚੋਂ ਇਹ ਖਬਰ ਆ ਰਹੀ ਹੈ ਵੀ ਜਿਹੜੇ ਰਾਸ਼ਟਰਪਤੀ ਟਰੰਪ ਦੇ ਕੈਂਪੇਨ ਦੇ ਵਿੱਚ ਉਹਨਾਂ ਦਾ ਅਧਿਕਾਰੀ ਰਿਹਾ ਰਿਕ ਗੇਟਸ ਆ, ਉਹ ਲਗਾਤਾਰ ਹੋਰ ਕਈ ਇਨਵੈਸਟੀਗੇਸ਼ਨਸ ਦੇ ਵਿੱਚ ਮਿਊਲਰ ਟੀਮ ਦੀ ਜਿਹੜੀ ਆ ਇਨਵੈਸਟੀਗੇਸ਼ਨ ਟੀਮ ਆ ਉਸ ਦੇ ਵਿੱਚ ਸਾਥ ਦੇਈ ਜਾ ਰਿਹਾ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਵੀ ਹੋਰ ਕਿਹੜੀਆਂ ਇਨਵੈਸਟੀਗੇਸ਼ਨਸ ਜਿਹੜੀਆਂ ਰਾਈਟ ਨਾਓ ਮਿਊਲਰ ਜਿਹੜੀ ਆ ਉਹ ਕਰ ਰਹੇ ਹੈਗੇ ਆ ਅਤੇ ਉਹਨਾਂ ਦੀ ਟੀਮ ਜਿਹੜੀ ਉਹ ਕਰ ਰਹੀ ਹੈਗੀ ਆ। ਸੋ ਇਹਦੇ ਟੈਸਟੀਮੋਨੀ ਤੋਂ ਬਾਅਦ ਦੇ ਵਿੱਚ ਹੀ ਹਰਜੋਤ ਸਿੰਘ ਜੀ ਕਈ ਜਿਹੜੇ ਕਹਿ ਲਓ ਵੀ ਉੱਚ ਪੱਧਰ ਦੇ ਉੱਤੇ ਉਸ ਟਰੰਪ ਕੈਂਪੇਨ ਦੇ ਵਿੱਚ ਜਿਹੜੇ ਰਹੇ ਸੀ ਉਹ ਜਿਹੜੇ ਕਹਿ ਲਓ ਵੀ ਫੜੇ ਗਏ ਸੀਗੇ, ਉਹ ਉਹਨਾਂ ਦੇ ਉੱਤੇ ਜਿਹੜੇ ਦੋਸ਼ ਆ ਉਹ ਸਾਬਤ ਹੋਏ ਸੀਗੇ। ਸੋ ਲੈਟਸ ਸੀ ਜਿਹੜਾ ਕੀ ਹੁੰਦਾ। ਪੌਲ ਮੈਨਾਫੋਰਟ ਉਹਨਾਂ ਦੇ ਵਿੱਚੋਂ ਇੱਕ ਆ ਜਿਹਨੂੰ ਰੀਸੈਂਟਲੀ 2 ਵੱਖ-ਵੱਖ ਕੇਸਾਂ ਦੇ ਵਿੱਚ ਤਕਰੀਬਨ ਜਿਹੜੀ ਆ 70 ਮਹੀਨਿਆਂ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਆ। ਮਾਈਕਲ ਫਲਿਨ ਦਾ ਵੀ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਰਿਹਾ ਆ ਉਸ ਦੀ ਵੀ ਕਹਿੰਦੇ ਆ ਜਿਹੜੀ ਵਾਰੀ ਆ ਸਕਦੀ ਆ। ਉਸ ਤੋਂ ਪਹਿਲਾਂ ਜਿਹੜਾ ਮਾਈਕਲ ਕੋਹਨ
ਉਹ ਜਿਹੜਾ ਰਾਸ਼ਟਰਪਤੀ ਟਰੰਪ ਦਾ ਵਕੀਲ ਰਿਹਾ ਉਸ ਨੂੰ ਵੀ ਜਿਹੜੀ ਸਜ਼ਾ ਹੈ ਆਲਰੇਡੀ ਸੁਣਾਈ ਜਾ ਚੁੱਕੀ ਹੋਈ ਆ। ਪਾਪਾਡੋਪੋਲਸ ਤੇ ਹੋਰ ਰਿਕ ਗੇਟਸ ਤੇ ਹੋਰ ਕਈ ਜਾਣੇ ਆ, ਉਹਨਾਂ ਦੇ ਖੇਮੇ 'ਚੋਂ ਸਜ਼ਾ ਦੇ ਜਿਹੜੇ ਉਹਨਾਂ ਨੂੰ ਸੁਣਾਈ ਜਾ ਚੁੱਕੀ ਹੋਈ ਆ। ਪਿਛਲੇ ਦਿਨਾਂ ਤੋਂ ਜਿਹੜਾ ਕਾਲਜ ਐਡਮਿਸ਼ਨ ਦਾ ਜਿਹੜਾ ਸਕੈਂਡਲ ਆ ਉਹ ਵੱਧਦੇ ਤੋਂ ਵੱਧਦਾ ਜਾ ਰਿਹਾ, ਤੇ ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਦਿਨਾਂ 'ਚ ਵੀ ਅਸੀਂ ਖਬਰ ਕੀਤਾ ਸੀ ਵੀ ਕਿਸ ਤਰ੍ਹਾਂ ਜਿਹੜੇ ਅਮੀਰਾਂ ਦੇ ਨਿਆਣੇ ਆ ਉਹ ਸਿਸਟਮ ਨੂੰ ਬ੍ਰੇਕ ਇਨ ਕਰਕੇ ਕਿਸ ਤਰ੍ਹਾਂ ਜਿਹੜੇ ਅੰਦਰ ਟੌਪ ਨੌਚ ਯੂਨੀਵਰਸਿਟੀ ਜਿਹੜੀਆਂ ਹੈਗੀਆਂ ਯੇਲ, ਹਾਰਵਰਡ, ਸਟੈਨਫੋਰਡ, USC, ਉੱਥੇ ਉਹਨਾਂ ਨੇ ਕਿਸ ਤਰ੍ਹਾਂ ਜਿਹੜੇ ਐਡਮਿਸ਼ਨ ਲਏ ਹੈਗੇ ਆ। ਅੱਜ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਨੇ ਅਨਾਊਂਸ ਕਰ ਦਿੱਤਾ ਵੀ ਜਿਹੜੇ ਵੀ ਨਿਆਣਿਆਂ ਨੂੰ ਇਸ ਤਰ੍ਹਾਂ ਐਡਮਿਸ਼ਨ ਮਿਲਿਆ ਹੈਗਾ ਆ ਉਹਨਾਂ ਨੂੰ ਅਸੀਂ ਯੂਨੀਵਰਸਿਟੀ ਦੇ ਵਿੱਚ ਐਂਟਰ ਨਹੀਂ ਹੋਣ ਦੇਵਾਂਗੇ। ਸਟੈਨਫੋਰਡ ਯੂਨੀਵਰਸਿਟੀ ਨੂੰ ਵੀ ਕਈ ਸਟੂਡੈਂਟਸ ਨੇ ਜਿਹੜਾ ਉਹਨਾਂ ਦੇ ਉੱਤੇ ਲਾ ਸੂਟ ਫਾਈਲ ਕਰ ਦਿੱਤਾ ਹੈਗਾ ਆ। ਅਤੇ ਕਹਿੰਦੇ ਵੀ ਅਮਰੀਕਨ ਬਹੁਤ ਸਾਰੇ ਜਿਹੜੇ ਆ ਇੱਦਾਂ ਦੇ ਐਲੀਟ ਕਾਲਜਸ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਬੁਰੀ ਤਰ੍ਹਾਂ ਅਬਸੈਸਡ ਹੁੰਦੇ ਹੈਗੇ ਆ, ਅਤੇ ਕੋਈ ਨਾ ਕੋਈ ਜਿਹੜਾ ਤਰੀਕਾ ਆ ਉਹ ਲੱਭਦੇ ਹੈਗੇ ਆ। ਪਰ ਜਸਟਿਸ ਡਿਪਾਰਟਮੈਂਟ ਵੱਲੋਂ ਜਿਹੜੀ ਇਨਵੈਸਟੀਗੇਸ਼ਨ ਕੀਤੀ ਗਈ ਆ, ਹੋ ਸਕਦਾ ਇਹਦੇ ਨਾਲ ਹੁਣ ਜਿਹੜੇ ਸੱਚਮੁੱਚ ਹੀ ਜਿਹੜੇ ਸਹੀ ਜਿਹੜੇ ਕੁਆਲੀਫਾਈ ਕਰਦੇ ਆ ਉਹਨਾਂ ਨੂੰ ਹੀ ਆਉਣ ਵਾਲੇ ਸਮੇਂ 'ਚ ਐਡਮਿਸ਼ਨ ਮਿਲੇ। ਬਿਲਕੁਲ, ਇਹ ਹਰਜੋਤ ਸਿੰਘ ਜੀ ਬੜਾ ਹੈਰਾਨੀਜਨਕ ਆંકੜੇ ਦਾ ਜਿਹੜਾ ਲਾ ਸੂਟ ਜਿਹੜਾ ਕੀਤਾ ਗਿਆ $500 ਬਿਲੀਅਨ ਦਾ ਜਿਹੜਾ ਲਾ ਸੂਟ ਆ ਵੱਖ-ਵੱਖ ਕਾਲਜ, ਲੌਰੀ, ਲਾਫਲਿਨ, ਫਲੈਸਿਟੀ, ਹਫਮੈਨ, ਇਹਦੇ ਮੁਤਲਕ ਜਿਹੜੇ ਕਈ ਕਾਲਜਸ ਤੇ ਬਰਾਈਬਰੀ ਦੇ ਜਿਹੜੇ ਸਕੈਂਡਲ ਸੀਗੇ ਇਸ ਦੇ ਵਿੱਚ ਵੱਖ-ਵੱਖ ਲੋਕਾਂ ਨੇ ਜਿਹੜਾ ਉਹ ਕੀਤਾ ਆ। ਇੱਕ ਓਕਲੈਂਡ ਦੀ ਸਾਬਕਾ ਸਕੂਲ ਟੀਚਰ ਜੈਨੀਫਰ ਕੇਟ ਹੋਏ, ਉਹਨੇ ਜਿਹੜਾ $500 ਬਿਲੀਅਨ ਦਾ ਜਿਹੜਾ ਲਾ ਸੂਟ ਆ, ਕਲਾਸ ਐਕਸ਼ਨ ਲਾ ਸੂਟ ਆ, ਇਹਨਾਂ ਸਾਰਿਆਂ ਦੇ ਉੱਤੇ ਫਾਈਲ ਜਿਹੜਾ ਕੀਤਾ ਆ। ਅਤੇ ਬਿਲਕੁਲ ਉਹ ਕਹਿੰਦੇ ਵੀ ਉਹਦੀ 4.2 ਗ੍ਰੈਡ GPA ਜਿਹੜੀ ਉਹਦੀ ਸੀਗੀ, ਅਤੇ ਉਸ ਦੇ ਬਾਵਜੂਦ ਵੀ ਜਿਹੜਾ ਆ ਉਸ ਨੂੰ ਸਕੂਲ ਦੇ ਵਿੱਚ ਐਡਮਿਸ਼ਨ ਜਿਹੜੀ ਨਹੀਂ ਮਿਲੀ। ਬਹੁਤ ਸਾਰੇ ਲੋਕ, ਬਹੁਤ ਸਾਰੇ ਸਟੂਡੈਂਟ ਹੁਣ ਇੱਦਾਂ ਅੱਗੇ ਆ ਰਹੇ ਆ ਵੀ ਸਾਡੇ ਨੀਅਰ ਪਰਫੈਕਟ ਜਿਹੜੇ ਟੈਸਟ ਸਕੋਰ ਹੋਣ ਦੇ ਬਾਵਜੂਦ ਸਾਨੂੰ ਐਡਮਿਸ਼ਨਾਂ ਨਹੀਂ ਮਿਲੀਆਂ, ਕਿਉਂਕਿ ਮੈਸਿਵ ਚੀਟਿੰਗ ਸਕੈਂਡਲ ਜਿਹੜਾ ਆ ਇਹਨਾਂ ਕਾਲਜਾਂ ਦੇ ਵਿੱਚ ਉਸ ਟਾਈਮ ਦੇ ਉੱਤੇ ਮਲਟੀਪਲ ਜਿਹੜੇ ਆ ਯੂਨੀਵਰਸਿਟੀ ਦੇ ਵਿੱਚ ਚੱਲ ਰਿਹਾ ਸੀ। ਉਸ ਦਾ ਜਿਹੜਾ ਆਪਣਾ ਮੁੰਡਾ ਜੋਸ਼ੂਆ, ਉਹਨੂੰ ਐਡਮਿਸ਼ਨ ਜਿਹੜੀ ਉਦੋਂ ਨਹੀਂ ਮਿਲੀ ਸੀ, ਅਤੇ ਹੁਣ ਇਹਨੇ $500 ਬਿਲੀਅਨ ਦਾ ਜਿਹੜਾ ਲਾ ਸੂਟ ਇਹਨਾਂ ਸਾਰਿਆਂ ਦੇ ਵਿਰੁੱਧ ਜਿਹੜਾ ਉਹ ਹੁਣ ਫਾਈਲ ਕੀਤਾ ਹੈ। ਅਤੇ ਹਰਜੋਤ ਸਿੰਘ ਜੀ, ਡੈਫੀਨੇਟਲੀ ਇਸ ਲਾ ਸੂਟ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਇਨ ਦੀ ਐਂਡ ਜਿਹੜੇ ਆ ਉਹ ਜੁੜਨੇ ਸ਼ੁਰੂ ਹੋ ਜਾਣਗੇ। ਜੀ 737 ਬੋਇੰਗ ਜਿਹੜਾ ਆ ਪਿਛਲੇ ਦਿਨਾਂ ਦੇ ਵਿੱਚ ਪੂਰੇ ਦੁਨੀਆ ਦੇ ਵਿੱਚ ਉਤਾਰ ਦਿੱਤੇ ਗਏ ਸੀ। ਹੁਣ ਇੱਕ ਲੇਟੈਸਟ ਰਿਪੋਰਟ ਆ ਰਹੀ ਆ ਵੀ ਜਿਹੜਾ 737 ਮੈਕਸ ਬੋਇੰਗ ਜਹਾਜ਼ ਹੈਗੇ ਆ ਉਸ ਦੇ ਵਿੱਚ ਜਿਹੜੀ ਸੋਫਟਵੇਅਰ ਦੀ ਪ੍ਰੋਬਲਮ ਸੀ ਉਹਨੂੰ ਅਪਗ੍ਰੇਡ 10 ਦਿਨਾਂ ਦੇ ਵਿੱਚ ਕੀਤਾ ਜਾਊਗਾ। ਇਹ ਏਜੰਸੀ ਫਰਾਂਸ ਪ੍ਰੈਸ ਰਿਪੋਰਟ ਦੇ ਮੁਤਾਬਕ ਦੱਸਿਆ ਗਿਆ ਆ। ਪਿਛਲੇ ਦਿਨਾਂ ਦੇ ਵਿੱਚ ਜਿਹੜਾ ਇੱਕ ਜਹਾਜ਼ ਡਿੱਗ ਪਿਆ ਸੀ ਇਥੋਪੀਅਨ ਦਾ, ਬਹੁਤ ਸਾਰੇ ਲੋਕ ਉਹਦੇ 'ਚ ਮਾਰੇ ਗਏ ਸੀ। ਉਹ ਤੋਂ ਬਾਅਦ ਵਰਲਡ ਦੇ ਵਿੱਚ ਲਗਭਗ ਸਾਰੇ ਮੁਲਕਾਂ ਨੇ ਗਰਾਊਂਡ ਕਰ ਦਿੱਤੇ ਸੀ ਇਹ ਜੈਟ, ਅਤੇ ਸ਼ੇਅਰਸ ਵੀ ਬਹੁਤ ਡਾਊਨ ਗਏ ਸੀ ਬੋਇੰਗ ਦੇ। ਅਤੇ ਹੁਣ ਇਹ ਪ੍ਰੋਬਲਮ ਉਹ ਕਹਿੰਦੇ ਬਹੁਤ ਛੇਤੀ ਅਸੀਂ ਸੋਲਵ ਕਰ ਲਵਾਂਗੇ। ਜੀ ਬਿਲਕੁਲ, ਆਈ ਥਿੰਕ ਫਰਦਰ ਹੋਰ ਟੈਸਟਿੰਗ ਤੋਂ ਬਾਅਦ ਦੇ ਵਿੱਚ ਫਿਰ ਜਿਹੜੀਆਂ ਹੋਰ ਮੁਲਕ ਵਾਲੇ FAA ਵਾਲੇ ਆ ਉਹ ਸਾਰੇ ਜਾਣੇ ਇਸ ਨੂੰ ਦੁਬਾਰਾ ਮੇ ਵੀ ਉੱਡਣ ਦੇ ਲਈ ਅਪਰੂਵ ਜਿਹੜਾ ਉਹ ਕਰਨਗੇ। ਪਰ ਆਈ ਥਿੰਕ ਸਮਾਂ ਜਿਹੜਾ ਥੋੜ੍ਹਾ ਜਿਹਾ ਜ਼ਰੂਰ ਲੱਗੂਗਾ। ਪਰ ਹਾਂ, ਲੋਕਾਂ ਦਾ ਵਿਸ਼ਵਾਸ, ਜਿਹੜੇ ਸ਼ੇਅਰ ਹੋਲਡਰ ਦਾ ਵਿਸ਼ਵਾਸ ਥੋੜ੍ਹਾ ਜਿਹਾ ਦੁਬਾਰਾ ਬੋਇੰਗ ਦੇ ਵਿੱਚ ਦੁਬਾਰਾ ਵਧਿਆ ਆ, ਜਦੋਂ ਉਹਨਾਂ ਨੇ ਕਿਹਾ ਆ ਵੀ ਜਲਦੀ ਹੀ ਜਿਹੜੀ ਇਸ ਸਮੱਸਿਆ ਨੂੰ ਉਹ ਹੱਲ ਕਰ ਲੈਣਗੇ। ਅਤੇ ਸਾਡਾ ਸਮਾਂ ਵੀ ਸਮਾਪਤ ਆ, ਅਤੇ ਕੱਲ੍ਹ ਨੂੰ ਜਿਹੜਾ ਸ਼ਨੀਚਰਵਾਰ ਨੂੰ ਪ੍ਰੋਗਰਾਮ ਆ ਸਪੈਸ਼ਲ, ਉਹਦੇ 'ਤੇ ਆਪਾਂ ਇਮੀਗ੍ਰੇਸ਼ਨ ਨਾਲ ਰਿਲੇਟਡ ਜਿਹੜੀਆਂ ਖਬਰਾਂ ਆ ਉਹ ਕਾਫੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਵੀ ਕਿਸ ਤਰ੍ਹਾਂ ਜਿਹੜੀ US ਦੀ ਗਵਰਨਮੈਂਟ ਆ ਉਹ ਇਮੀਗ੍ਰੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਚੇਂਜਸ ਲਿਆ ਰਹੀ ਆ, ਨਵੇਂ ਲੋਕਾਂ ਨੂੰ ਆਉਣ ਲਈ ਬਹੁਤ ਜ਼ਿਆਦਾ ਡਿਫੀਕਲਟੀ ਹੋ ਰਹੀ ਆ। ਸੋ ਸ਼ਨੀਚਰਵਾਰ ਦਾ ਪ੍ਰੋਗਰਾਮ ਸਾਰੇ ਸਰੋਤਿਆਂ ਨੂੰ ਬੇਨਤੀ ਆ ਜ਼ਰੂਰ ਸੁਣਿਓ, ਅਤੇ ਆਪਣੇ ਹੋਰ ਵੀ ਦੋਸਤਾਂ ਮਿੱਤਰਾਂ ਨੂੰ ਦੱਸਿਓ, ਖਾਸ ਕਰਕੇ ਜਿਹੜੇ ਇਮੀਗ੍ਰੇਸ਼ਨ ਦੇ ਨਾਲ ਇੰਟਰਸਟਡ ਹੈਗੇ ਆ। ਜੀ ਬਿਲਕੁਲ, ਤੇ ਹੁਣ ਆਪਾਂ ਜਿਹੜਾ ਇਜਾਜ਼ਤ ਲੈਂਦੇ ਆ, ਤੇ ਸਾਡੇ ਵੱਲੋਂ ਸਭ ਨੂੰ ਹੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਜੇ ਇਹ ਅੱਖੀਆਂ ਨਾ ਹੁੰਦੀਆਂ ਤਾਂ ਕਿੱਦਾਂ ਤੇਰਾ ਦੀਦਾਰ ਕਰਦੇ।